ਅੱਜ ਦਾ ਸਬਕ ਹੈ ਸ਼ਾਹ ਅਬਦੁਲ ਲਤੀਫ ਭਿਟਾਈ ਰਹਿਮੁੱਲਾ। ਇਸ ਦੇ ਲਿਖਾਰੀ ਨੇ ਬਸ਼ੀਰ ਹੁਸੈਨ ਨਾਜ਼ਮ। ਸਫਾ ਨੰਬਰ ਹੈ 23। ਬਸ਼ੀਰ ਹੁਸੈਨ ਨਾਜ਼ਮ ਦੇ ਹਵਾਲੇ ਨਾਲ ਇੱਕ ਸਵਾਲ ਬੜਾ ਅਹਿਮ ਹੈ ਪੇਪਰਾਂ ਦੇ ਵਿੱਚ ਜਿਹੜਾ ਆਉਂਦਾ ਹੈ ਕਿ ਬਸ਼ੀਰ ਹੁਸੈਨ ਨਾਜ਼ਮ ਦੀਆਂ ਕਿਤਾਬਾਂ ਦੇ ਨਾਂ ਦੱਸੋ। ਆਪ ਦੀਆਂ ਕਿਤਾਬਾਂ ਔਲੀਆਏ ਮੁਲਤਾਨ, ਹਕਾਇਤ ਗੰਜ ਬਖਸ਼ ਰਹਿਮੁੱਲਾ ਤੇ ਅਬਦੀ ਆਵਾਜ਼ਾਂ, ਇਹ ਜਿਹੜੇ 3 ਕਿਤਾਬਾਂ ਨੇ ਉਹਨਾਂ ਦੇ ਹਵਾਲੇ ਨਾਲ ਤੁਸੀਂ ਯਾਦ ਰੱਖੋ। ਫਿਰ ਬਸ਼ੀਰ ਹੁਸੈਨ ਨਾਜ਼ਮ ਹੋਰਾਂ ਨੂੰ ਕਿਹੜੇ ਵੱਡੇ ਲੋਕਾਂ ਦੀ ਸੰਗਤ ਨਸੀਬ ਹੋਈ? ਮੌਲਾਨਾ ਮੁਹੰਮਦ ਲਤੀਫ ਜ਼ਾਰ ਨੌਸ਼ਾਹੀ, ਮੌਲਾਨਾ ਬਸ਼ੀਰ ਅਹਿਮਦ ਕੁਰੈਸ਼ੀ ਤੇ ਮੌਲਾਨਾ ਮੁਹੰਮਦ ਦੀਨ ਕਲੀਮ ਦੀ ਸੰਗਤ ਨਾਜ਼ਮ ਹੋਰਾਂ ਨੂੰ ਹਾਸਿਲ ਹੋਈ। ਆਪ ਬਸ਼ੀਰ ਹੁਸੈਨ ਨਾਜ਼ਮ ਦੇ ਹਵਾਲੇ ਨਾਲ ਆਪ ਉੱਚ ਪੱਧਰ ਦੇ ਨਾਚ ਖਾਮੀ, ਉੱਚ ਪੱਧਰ ਆਲਾ ਪਾਏ ਦੇ ਇਲਾਮਾ ਇਕਬਾਲ ਦਾ ਕਲਾਮ ਡੁੱਬ ਕੇ ਪੜ੍ਹਦੇ ਸਨ। ਪੰਜਾਬੀ ਜ਼ੁਬਾਨ ਦੇ ਨਾਲ ਨਾਲ ਉਰਦੂ ਵਿੱਚ ਵੀ ਸ਼ੇਰ ਕਹਿੰਦੇ ਨੇ। ਸ਼ਾਹ ਅਬਦੁਲ ਲਤੀਫ ਭਿਟਾਈ 17ਵੀਂ ਸਦੀ ਈਸਵੀ ਦੇ ਅਖੀਰ ਤੇ 18ਵੀਂ ਸਦੀ ਈਸਵੀ ਦੇ ਮੁੱਢ ਵਿੱਚ ਪੰਜਾਬ ਦੀ ਧਰਤੀ ਸਿਆਸੀ ਤੌਰ ਤੇ ਬਦਅਮਨੀ ਤੇ ਇੰਤਸ਼ਾਰ ਦਾ ਸ਼ਿਕਾਰ ਸੀ। ਟੁੱਟ ਭੱਜ ਸੀ, ਅਫਰਾ ਤਫਰੀ ਸੀ, ਸਿਆਸੀ ਤੌਰ ਤੇ ਡਾਵਾਂਡੋਲ ਹਾਲਾਤ ਜਿਹੜੇ ਨੇ ਉਹ ਪੈਦਾ ਹੋ ਚੁੱਕੇ ਸਨ, ਕਿਉਂਕਿ 1707 ਵਿੱਚ ਜਦੋਂ ਔਰੰਗਜ਼ੇਬ ਆਲਮਗੀਰ ਦੀ ਵਫਾਤ ਹੁੰਦੀ ਹੈ ਤੇ ਉਹਦੇ ਬਾਅਦ ਜਿਹੜੇ ਹੁਕਮਰਾਨ ਆਉਂਦੇ ਨੇ ਉਹ ਕਮਜ਼ੋਰ ਤੇ ਨਲਾਇਕ ਨੇ। ਪੰਜਾਬ ਦੇ ਅੰਦਰ ਜਿਹੜੀ ਅਫਰਾ ਤਫਰੀ ਜਿਹੜੀ ਪੈਦਾ ਹੋ ਗਈ, ਇੱਕ ਦੂਜੇ ਨਾਲ ਲੁੱਟਮਾਰ ਦੀ ਜਿਹੜੀ ਕੈਫੀਅਤ ਪੈਦਾ ਹੋ ਗਈ। ਸਿੱਖਾਂ, ਮਰਹਟਿਆਂ ਤੇ ਦੂਜੀਆਂ ਕੌਮਾਂ ਨੇ ਆਪਣੀਆਂ ਆਪਣੀਆਂ ਰਿਆਸਤਾਂ ਬਣਾ ਲਈਆਂ ਤੇ ਆਪਣੀਆਂ ਹਕੂਮਤਾਂ ਸ਼ੁਰੂ ਕਰ ਦੀਆਂ। ਅਬਦੁਲ ਸਮਦ ਤੇ ਨਵਾਬ ਹੁਸੈਨ ਖਾਨ ਜਿਹੜੇ ਨੇ ਉਹਨਾਂ ਦੀ ਆਪਸੀ ਲੜਾਈ ਜਿਹੜੀ ਉਹ ਸ਼ੁਰੂ ਹੋ ਗਈ। ਨਾਦਰ ਸ਼ਾਹ ਦੇ ਹਮਲੇ ਸ਼ੁਰੂ ਹੋ ਗਏ। ਸਿੱਖ ਤੇ ਮਰਹਟੇ ਤਾਕਤਵਰ ਹੋ ਗਏ। ਪੰਜਾਬ ਵਿੱਚ ਅਮਨ ਅਮਾਨ ਖਤਮ ਹੋ ਗਿਆ। ਅਹਿਮਦ ਸ਼ਾਹ ਅਬਦਾਲੀ ਵੀ ਇੱਥੇ ਚੱਕਰ ਲਾਉਣ ਲੱਗ ਪਿਆ ਔਰ ਉਹ ਇੱਥੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ ਕਿ ਹਰ ਪਾਸੇ ਲੁੱਟ ਮਾਰ ਜਿਹੜੀ ਹੈ ਉਹ ਵੱਧ ਹੀ ਗਈ। ਇਸ ਨੂੰ ਵਾਰਿਸ ਸ਼ਾਹ ਹੋਰਾਂ ਨੇ ਵੀ ਆਪਣੇ ਕਲਾਮ ਵਿੱਚ ਬਿਆਨ ਕੀਤਾ ਹੈ ਤੇ ਬੁੱਲੇ ਸ਼ਾਹ ਹੋਰਾਂ ਨੇ ਵੀ ਬਿਆਨ ਕੀਤਾ ਹੈ। ਅਗਲੇ ਜਿਹੜੀ ਫਿਕਰਾ ਹੈ ਅਗਲਾ, ਉਹਦੇ ਵਿੱਚ ਅਸੀਂ ਦੇਖਨੇ ਆ ਲੋਕ ਸਕੂਨ ਤੇ ਦਿਲੀ ਇਤਮਾਨਾਨ ਲੱਭਦੇ ਸਨ। ਉਸ ਸਮੇਂ ਉਸ ਵੇਲੇ ਸੈਯਦ ਵਾਰਿਸ ਸ਼ਾਹ ਤੇ ਸੈਯਦ ਬੁੱਲੇ ਸ਼ਾਹ ਵਰਗੇ ਵੱਡੇ ਸ਼ਾਇਰਾਂ ਨੇ ਲੋਕਾਂ ਨੂੰ ਆਪੋ ਵਿੱਚ ਪਿਆਰ ਮੁਹੱਬਤ ਨਾਲ ਭਰਾ ਬਣ ਕੇ ਰਹਿਣ ਦਾ ਦਰਸ ਦਿੱਤਾ ਤੇ ਰੱਬ ਦੀ ਇਬਾਦਤ ਵੱਲ ਪ੍ਰੇਰਿਆ ਆਮਾਦਾ ਕੀਤਾ, ਤਿਆਰ ਕੀਤਾ ਤਾਂ ਜੋ ਉਹ ਆਪਸੀ ਮੁਹੱਬਤ ਦੇ ਨਾਲ ਇਨਸਾਨ ਬਣ ਕੇ ਰਹਿਣ ਔਰ ਇੱਕ ਮਜ਼ਹਬ ਦੇ ਨਾਂ ਤੇ ਜਾਂ ਰੰਗ ਜਾਂ ਨਸਲ ਦੇ ਨਾਂ ਤੇ ਇੱਕ ਦੂਜੇ ਨਾਲ ਵੰਡ ਨਾ ਪੈਦਾ ਕਰਨ। ਯਾਨੀ ਕਿ ਜਿਹੜੇ ਸੂਫੀ ਸ਼ਾਇਰ ਸਨ ਉਹ ਮੁਹੱਬਤ ਦਾ ਦਰਸ ਦੇ ਰਹੇ ਸਨ ਤਾਂ ਜੋ ਉਹਨਾਂ ਨੂੰ ਜ਼ਿਹਨੀ ਸਕੂਨ ਤੇ ਦਿਲੀ ਇਤਮਾਨਾਨ ਹਾਸਿਲ ਹੋ। ਉਸੇ ਦੌਰ ਵਿੱਚ ਸਿੰਧ ਦੀ ਸਰਜ਼ਮੀਨ ਉੱਤੇ ਇਖਲਾਕ, ਭਾਈਚਾਰੇ ਤੇ ਇਨਸਾਨੀਅਤ ਦੇ ਇਹਤਰਾਮ ਦਾ ਦਰਸ ਆਮ ਕਰਨ ਦੀ ਜ਼ਿੰਮੇਦਾਰੀ ਸ਼ਾਹ ਅਬਦੁਲ ਲਤੀਫ ਭਿਟਾਈ ਅੰਜਾਮ ਦੇ ਰਹੇ ਸਨ। ਸ਼ਾਹ ਅਬਦੁਲ ਲਤੀਫ ਭਿਟਾਈ ਨਾ ਸਿਰਫ ਸਿੰਧੀ ਜ਼ੁਬਾਨ ਦੇ ਅਜ਼ੀਮ ਸੂਫੀ ਸ਼ਾਇਰ ਸਨ, ਸਗੋਂ ਉੱਚ ਪੱਧਰ ਦੇ ਮੁਫੱਕਰ ਵੀ ਸਨ। ਉੱਚ ਪੱਧਰ ਆਲਾ ਪਾਏ ਦੇ ਮੁਫੱਕਰ, ਫਿਕਰ ਰੱਖਣ ਵਾਲੇ ਔਰ ਸੋਚ ਦੇਣ ਵਾਲੇ ਔਰ ਇਹੀ ਜਿਹੜੀ ਫਿਕਰ ਜਿਹੜੀ ਹੈ ਉਹ ਲੁਕਾਈ ਤੱਕ ਅਪਣਾਉਣ ਵਾਲੇ, ਗੌਰੋ ਫਿਕਰ ਦੀ ਜਿਹੜੀ ਉਹ ਕੈਫੀਅਤ ਨੂੰ ਅੱਗੇ ਵਧਾਉਣ ਵਾਲੇ। ਆਪ 1690 ਵਿੱਚ ਮਟਾਰੀ ਮਤਾਲਵੀ ਦੇ ਨੇੜੇ ਇੱਕ ਪਿੰਡ ਹਾਲਾ ਹਵੇਲੀ ਵਿੱਚ ਪੈਦਾ ਹੋਏ। ਆਪ ਦੇ ਵਾਲਿਦ ਸ਼ਾਹ ਹਬੀਬ ਰਹਿਮੁੱਲਾ ਬੜੇ ਪਰਹੇਜ਼ਗਾਰ ਤੇ ਬੜੇ ਦਰਦਮੰਦ ਇਨਸਾਨ ਸਨ। ਉਹ ਬਲੜੀ ਦੇ ਮਤਲਵੀ ਸਈਦਾਂ ਨਾਲ ਤਾਲੁਕ ਰੱਖਦੇ ਸਨ ਤੇ ਸਿੰਧ ਦੇ ਮਸ਼ਹੂਰ ਸ਼ਾਇਰ ਤੇ ਸੂਫੀ ਸੈਯਦ ਅਬਦੁਲ ਕਰੀਮ ਹੋਰਾਂ ਦੀ ਔਲਾਦ ਵਿੱਚੋਂ ਸਨ। ਸਵਾਲ ਦੇਖੀ ਜਾਣਾ ਕਿ ਸ਼ਾਹ ਅਬਦੁਲ ਲਤੀਫ ਭਿਟਾਈ ਕਦੋਂ ਪੈਦਾ ਹੋਏ? ਆਪ 1690 ਈਸਵੀ ਵਿੱਚ ਪੈਦਾ ਹੋਏ। ਆਪ ਦੇ ਵਾਲਿਦ ਦਾ ਕੀ ਨਾਂ ਸੀ? ਸ਼ਾਹ ਹਬੀਬ ਰਹਿਮੁੱਲਾ। ਆਪ ਮੁਤਾਲਵੀ ਸਈਦਾਂ ਨਾਲ ਤਾਲੁਕ ਰੱਖਦੇ ਸਨ ਤੇ ਸਿੰਧ ਦੇ ਮਸ਼ਹੂਰ ਸ਼ਾਇਰ ਤੇ ਸੂਫੀ ਸੈਯਦ ਅਬਦੁਲ ਕਰੀਮ ਹੋਰਾਂ ਦੀ ਔਲਾਦ ਵਿੱਚੋਂ ਸਨ। ਆਬਜੈਕਟਿਵ ਤੇ ਸ਼ਾਰਟ ਕੁਐਸਚਨ ਜਿਹੜੇ ਨੇ ਇਸ ਤਰ੍ਹਾਂ ਬਣਾਈ ਜਾਓ। ਸ਼ਾਹ ਅਬਦੁਲ ਲਤੀਫ ਭਿਟਾਈ ਨੇ ਮੁੱਢਲੀ ਤਾਲੀਮ ਤੇ ਤਰਬੀਅਤ ਆਪਣੇ ਵਾਲਿਦ ਕੋਲੋਂ ਹਾਸਿਲ ਕੀਤੀ। ਉਹਨਾਂ ਦੀ ਮਿਹਨਤ ਦਾ ਹੀ ਫਲ ਸੀ ਭਈ ਸ਼ਾਹ ਹੋਰਾਂ ਦੇ ਮਨ ਵਿੱਚ ਰੱਬ ਦੇ ਇਸ਼ਕ ਦਾ ਬੂਟਾ ਬੜੀ ਛੇਤੀ ਪੁੰਗਰ ਪਿਆ ਤੇ ਵੇਖਦਿਆਂ ਹੀ ਵੇਖਦਿਆਂ
ਇੱਕ ਸੰਘਣੇ ਰੁੱਖ ਦਾ ਰੂਪ ਧਾਰ ਗਿਆ। ਯਾਨੀ ਕਿ ਇੱਕ ਬੂਟਾ ਜਿਹੜਾ ਹੈ ਉੱਗ ਗਿਆ, ਸ਼ੁਰੂ ਹੋ ਗਿਆ, ਯਾਨੀ ਇਬਤਦਾ ਉਹਦੀ ਹੋਣ ਲੱਗ ਪਈ। ਤੇ ਫਿਰ ਵੇਖਦਿਆਂ ਇੱਕ ਰੁੱਖ ਕਹਿੰਦੇ ਨੇ ਦਰਖਤ ਨੂੰ, ਇੱਕ ਰੁੱਖ ਦਾ ਰੂਪ ਸ਼ਕਲ ਸੂਰਤ ਦੀ, ਯਾਨੀ ਕਿ ਉਹ ਇੱਕ ਦਰਖਤ ਦੀ ਸੂਰਤ ਇਖਤਿਆਰ ਕਰ ਗਿਆ। ਯਾਨੀ ਕਿ ਜਿਹੜੀ ਮਿਹਨਤ ਦਾ ਫਲ ਸੀ, ਉਹ ਸ਼ਾਹ ਹੋਰਾਂ ਦੇ ਮਨ ਵਿੱਚ ਰੱਬ ਦੇ ਇਸ਼ਕ ਦਾ ਬੂਟਾ, ਯਾਨੀ ਕਿ ਇਸ਼ਕ ਦਾ ਬੂਟਾ, ਆਪਣੇ ਰੱਬ ਦੇ ਨਾਲ ਇਸ਼ਕ ਦਾ ਬੂਟਾ ਜਿਹੜਾ ਪੁੰਗਰ ਗਿਆ, ਯਾਨੀ ਕਿ ਲਾ ਦਿੱਤਾ ਗਿਆ, ਉਹ ਉਗਣਾ ਸ਼ੁਰੂ ਹੋ ਗਿਆ ਔਰ ਫਿਰ ਵੇਖਦਿਆਂ ਇੱਕ ਦਰਖਤ ਦੀ ਸ਼ਕਲ ਇਖਤਿਆਰ ਕਰ ਗਿਆ। ਸ਼ਾਹ ਅਬਦੁਲ ਲਤੀਫ ਬਟਾਈ ਹੋਰਾਂ ਨੂੰ ਸਫ਼ਰ ਦਾ ਬਹੁਤ ਸ਼ੌਕ ਸੀ। ਆਪ ਜਵਾਨੀ ਵਿੱਚ ਆਪਣੇ ਘਰੋਂ ਨਿਕਲੇ ਤੇ ਸਿੰਧ ਦੀ ਇੱਕ ਨੁੱਕਰ ਤੋਂ ਲੈ ਕੇ ਦੂਜੀ ਨੁੱਕਰ ਤੀਕ ਸਫ਼ਰ ਕਰਕੇ ਇੱਕ ਲੰਮੇਰੇ ਕਾਫੀ ਲੰਮੇ ਅਰਸੇ ਬਾਅਦੋਂ ਆਪਣੇ ਪਿੰਡ ਪਰਤੇ ਵਾਪਿਸ ਆਏ। ਕੁਝ ਲਿਖਾਰੀਆਂ ਨੇ ਦੱਸ ਪਾਈਏ ਭਈ ਆਪ ਸਫ਼ਰ ਕਰਦੇ ਹੋਏ ਕਾਬਲ ਤੇ ਕੰਧਾਰ ਤੀਕ ਵੀ ਗਏ, ਪਰ ਅਦਬ ਦੀਆਂ ਤਾਰੀਖਾਂ ਵਿੱਚ ਇਸ ਗੱਲ ਦਾ ਕੋਈ ਪੱਕਾ ਪੀੜਾ ਮੰਨਿਆ ਹੋਇਆ ਤਸਦੀਕਸ਼ੁਦਾ ਸਬੂਤ ਨਹੀਂ ਮਿਲਦਾ। ਆਪ ਨੇ ਵਤਨ ਪਰਤ ਕੇ ਹਾਲਾ ਦੇ ਨੇੜੇ ਕਰਾਰ ਹਾਲਾ ਦੇ ਸਾਹਿਲ ਦੇ ਇੱਕ ਟੀਲੇ ਉੱਤੇ ਵਸੋਂ ਇਖਤਿਆਰ ਕੀਤੀ, ਯਾਨੀ ਕਿ ਰਿਹਾਇਸ਼ ਇਖਤਿਆਰ ਕੀਤੀ। ਸਿੰਧੀ ਜ਼ੁਬਾਨ ਵਿੱਚ ਟੀਲੇ ਨੂੰ ਭਿੱਟ ਆਖਦੇ ਨੇ, ਠੀਕ ਹੈ। ਆਪ ਦੀ ਨਿਸਬਤ ਪਾਰੋਂ ਇਹ ਉਹ ਟੀਲਾ ਭਿੱਟ ਸ਼ਾਹ ਦੇ ਨਾਂ ਨਾਲ ਮਸ਼ਹੂਰ ਹੋ ਗਿਆ। ਯਾਨੀ ਕਿ ਉਹ ਟੀਲਾ, ਉਹ ਉਭਰੀ ਹੋਈ ਥਾਂ, ਉਹ ਜ਼ਮੀਨ, ਉਹ ਥਾਂ, ਉਹ ਭਿੱਟ ਸ਼ਾਹ ਦੇ ਨਾਂ ਨਾਲ ਮਸ਼ਹੂਰ ਹੋ ਗਈ। ਹਾਲੇ ਆਪ ਭਿੱਟ ਸ਼ਾਹ ਦੇ ਤਮੀਰੀ ਕੰਮਾਂ ਤੋਂ ਵਿਹਲੇ ਨਹੀਂ ਹੋਏ ਸਨ ਕਿ ਆਪ ਦੇ ਵਾਲਿਦ ਅੱਲਾ ਨੂੰ ਪਿਆਰੇ ਹੋ ਗਏ। ਤੁਸੀਂ ਹੁਣ ਜ਼ਿਹਨ 'ਚ ਰੱਖਣਾ ਹੈ ਕਿ ਸ਼ਾਹ ਅਬਦੁਲ ਲਤੀਫ ਬਟਾਈ ਹੋਰਾਂ ਨੂੰ ਭਿੱਟ ਸ਼ਾਹ ਕਿਉਂ ਆਖਿਆ ਜਾਂਦਾ ਸੀ। ਯਾਨੀ ਕਿ ਉਹ ਟੀਲੇ ਤੇ ਬੈਠਦੇ ਸਨ ਔਰ ਉਸ ਟੀਲੇ ਦੀ ਮੁਨਾਸਬਤ ਦੀ ਵਜ੍ਹਾ ਤੋਂ ਆਪ ਨੂੰ ਭਿੱਟ ਸ਼ਾਹ ਆਖਿਆ ਜਾਣ ਲੱਗ ਪਿਆ, ਕਿਉਂ ਜੇ ਸਿੰਧੀ ਵਿੱਚ ਟੀਲੇ ਨੂੰ ਭਿੱਟ ਆਖਦੇ ਨੇ। ਸ਼ਾਹ ਅਬਦੁਲ ਲਤੀਫ ਬਟਾਈ ਨਾ ਸਿਰਫ ਬਾਕਮਾਲ ਸ਼ਾਇਰ ਤੇ ਮੁਫੱਕਰ ਸਨ, ਸਗੋਂ ਉੱਚੇ ਤੇ ਸੁੱਚੇ ਇਨਸਾਨ ਵੀ ਸਨ। ਆਪ ਦੇ ਕਲਾਮ ਵਿੱਚ ਥਾਂ ਇਨਸਾਨੀਅਤ ਦੀ ਭਲਾਈ, ਇਨਸਾਨੀਅਤ ਦੀ ਖਿਦਮਤ ਤੇ ਬਰਤਰੀ ਦਾ ਅਹਿਸਾਸ ਉਗੜਵਾਏ ਨੁਮਾਇਆ ਹੈ। ਹੁਣ ਇੱਥੇ ਸਵਾਲ ਬਣ ਜਾਏਗਾ, ਆਪ ਦੇ ਕਲਾਮ ਦੀਆਂ ਕੀ ਖੂਬੀਆਂ ਨੇ? ਇਨਸਾਨੀਅਤ ਦੀ ਭਲਾਈ, ਇਨਸਾਨੀਅਤ ਦੀ ਖਿਦਮਤ ਤੇ ਬਰਤਰੀ ਦਾ ਅਹਿਸਾਸ ਨੁਮਾਇਆ ਹੈ, ਉਗੜਵਾਏ। ਆਪ ਆਖਦੇ ਸਨ ਭਈ ਇਨਸਾਨ ਅਸ਼ਰਫੁਲ ਮਖਲੂਕਾਤ ਹੈ, ਯਾਨੀ ਕਿ ਸਾਰੀਆਂ ਮਖਲੂਕਾਂ ਤੋਂ ਬਿਹਤਰ, ਸਾਰੀਆਂ ਮਖਲੂਕਾਂ ਤੋਂ ਅਸ਼ਰਫ ਹੈ। ਐਸ ਪਾਰੋਂ ਉਸ ਨੂੰ ਦੁਨੀਆ ਦੀ ਚੰਗਿਆਈ ਲਈ ਚੰਗੇ ਤੇ ਨੇਕ ਅਮਲ ਕਰਨੇ, ਚੰਗਿਆਈ ਤੋਂ ਮੁਰਾਦ ਅੱਛੇ, ਬਿਹਤਰੀਨ। ਆਪ ਕੋਲ ਦੇ ਸੱਚੇ ਤੇ ਅਮਲ ਦੇ ਪੱਕੇ ਸਨ। ਆਪ ਜੋ ਕੁਝ ਫਰਮਾਉਂਦੇ ਸਨ ਉਹਦੇ ਤੇ ਅਮਲ ਵੀ ਕਰਦੇ ਸਨ ਤੇ ਲੋਕਾਈ ਨੂੰ ਵੀ ਕੋਲ ਤੇ ਅਮਲ ਦੀ ਸੱਚਾਈ ਦਾ ਦਰਸ ਦਿੰਦੇ ਸਨ। ਇਸ ਲਈ ਆਪ ਨੂੰ ਹਯਾਤੀ ਦਾ ਮੁਫੱਸਰ ਵੀ ਆਖਿਆ ਜਾਂਦਾ। ਮੁਫੱਸਰ ਯਾਨੀ ਤਫਸੀਰ ਕਰਨ ਵਾਲਾ, ਯਾਨੀ ਹਯਾਤੀ ਦੇ ਤਸੱਵੁਰ ਨੂੰ, ਹਯਾਤੀ ਦੇ ਬਾਰੇ ਲੋਕਾਈ ਨੂੰ ਜਿਹੜਾ ਦੱਸਣਾ ਕਿ ਜ਼ਿੰਦਗੀ ਕਿਵੇਂ ਗੁਜ਼ਾਰਨੀ ਹੈ, ਉਸ ਦੀ ਤਸ਼ਰੀਹ ਕਰਨਾ। ਇਸ ਲਈ ਆਪਣੇ ਕਲਾਮ ਦੇ ਵਿੱਚ ਉਹਨਾਂ ਨੇ ਇਸ ਨੂੰ ਹਯਾਤੀ ਦਾ ਮੁਫੱਸਰ ਐਸੇ ਲਈ ਆਖਿਆ ਗਿਆ ਕਿ ਆਪ ਦੇ ਕਲਾਮ ਦੇ ਵਿੱਚ ਇਹ ਸਾਰੀਆਂ ਚੀਜ਼ਾਂ, ਇਹ ਸਾਰੇ ਖਿਆਲਾਤ ਮਿਲਦੇ ਨੇ। ਆਪ ਦੇ ਕਲਾਮ ਵਿੱਚ ਜਿਹੜੇ ਆਰਫਾਨਾ ਮਜ਼ਮੂਨ ਬਿਆਨ ਹੋਏ ਨੇ, ਉਹਨਾਂ ਵਿੱਚ ਇੰਨਾ ਕੁ ਅਸਰ ਹੈ ਕਿ ਦਿਲ ਦੀਆਂ ਡੂੰਘਿਆਈਆਂ ਵਿੱਚ ਲੈ ਜਾਂਦੇ ਨੇ ਤੇ ਪੜ੍ਹਨ ਵਾਲੇ ਦੀ ਹਾਲਤ ਬਦਲ ਕੇ ਰੱਖਦੇ ਨੇ ਤੇ ਉਹ ਆਪ ਦੇ ਰੂਹਾਨੀ ਫੈਜ਼ ਦੇ ਦਰਿਆ ਵਿੱਚ ਗੁੰਮ ਹੋ ਜਾਂਦਾ ਹੈ। ਯਾਨੀ ਕਿ ਜਿਹੜੀ ਰੂਹਾਨੀਅਤ ਹੈ, ਆਪ ਦੇ ਕਲਾਮ ਦੀ ਖਾਸ ਖੂਬੀ ਹੈ, ਉਸ ਦੇ ਫੈਜ਼ ਦੇ ਵਿੱਚ ਪੜ੍ਹਨ ਵਾਲਾ ਗਵਾਚ ਜਾਂਦਾ ਹੈ। ਸ਼ਾਹ ਅਬਦੁਲ ਲਤੀਫ ਬਟਾਈ ਸਿੰਧੀ ਜ਼ੁਬਾਨ ਦੇ ਬਹੁਤ ਵੱਡੇ ਸੂਫੀ ਸ਼ਾਇਰ ਨੇ। ਆਪ ਰੱਬ ਦੇ ਸੱਚੇ ਆਸ਼ਿਕ ਸਨ। ਆਪ ਦੀ ਸਾਰੀ ਸ਼ਾਇਰੀ ਰੱਬ ਦੇ ਸੱਚੇ ਇਸ਼ਕ ਦੇ ਜਜ਼ਬੇ ਵਿੱਚ ਡੁੱਬੀ ਹੋਈ ਹੈ। ਆਪ ਦਾ ਹਰ ਸ਼ੇਰ ਇਨਸਾਨੀ ਰੂਹ ਬੇਚੈਨ ਕਰਕੇ ਅੱਲਾਹ ਤਾਲਾ ਦੀ ਮੁਹੱਬਤ ਵੱਲ ਲੈ ਜਾਂਦਾ। ਯਾਨੀ ਕਿ ਅਗਰ ਆਪ ਦੀ ਸ਼ਾਇਰੀ ਨੂੰ ਨਿਚੋੜ ਕੇ ਬਿਆਨ ਕਰਨਾ ਚਾਹੇ ਤੇ ਇਹੀ ਹੈ ਕਿ ਆਪ ਦੀ ਸ਼ਾਇਰੀ ਅੱਲਾਹ ਤਾਲਾ ਦੀ ਮੁਹੱਬਤ ਵੱਲ ਲੈ ਜਾਂਦੀ। ਆਪ ਫਰਮਾਉਂਦੇ ਨੇ, ਕੁਛ ਉਹਨਾਂ ਦੇ ਮਿਸਰਿਆਂ ਦਾ ਪੰਜਾਬੀ ਵਿੱਚ ਤਰਜਮਾ ਹੈ, ਰੋਜ਼ੇ ਤੇ ਨਮਾਜ਼ਾਂ ਵੀ ਸੋਹਣਾ ਕੰਮ, ਸੱਚੇ ਰੱਬ ਦੀ ਇਬਾਦਤ ਹੈ, ਪਰ ਉਹਦਾ ਲੁਤਫ ਹੀ ਕੁਛ ਹੋਰ ਹੈ ਜਦੋਂ ਦਿਲ ਦੀ ਅੱਖ ਨਾਲ ਰੱਬ ਦਾ ਦੀਦਾਰ ਕੀਤਾ। ਦੀਦਾਰ ਨਜ਼ਾਰਾ, ਸਾਹਮਣੇ ਦੇਖਣਾ ਰੱਬ ਨੂੰ। ਆਪ ਫਰਮਾਉਂਦੇ ਨੇ ਭਈ ਤਖਲੀਕ ਤੋਂ ਪਹਿਲਾਂ,
ਯਾਨੀ ਇਨਸਾਨ ਦੇ ਬਣਨ ਤੋਂ ਪਹਿਲਾਂ ਮੈਂ ਖੁੱਲੀਆਂ ਹਵਾਵਾਂ ਤੇ ਖਲਾਵਾਂ ਵਿੱਚ ਅਜ਼ਲੀ ਹੁਸਨ ਨੂੰ ਆਪਣੀ ਪੂਰੀ ਚਮਕ ਦਮਕ ਤੇ ਜੋਬਨ ਪੂਰੇ ਯਾਨੀ ਕਿ ਖੂਬਸੂਰਤੀ ਨੂੰ ਪੂਰੇ ਅਰੂਜ ਤੇ ਵੇਖਣਾ। ਹੁਣ ਉਹ ਜਲਵਾ ਹਰ ਵੇਲੇ ਮੇਰੀ ਅੱਖਾਂ ਸਾਹਮਣੇ ਮੌਜੂਦ ਹੁੰਦਾ ਹੈ ਤੇ ਮੈਂ ਉਸ ਜਲਵੇ ਦੇ ਲੁਤਫ ਵਿੱਚ, ਸਵਾਦ ਵਿੱਚ, ਮਜ਼ੇ ਵਿੱਚ, ਲੁਤਫ ਸਵਾਦ ਮਜ਼ਾ ਯਾਨੀ ਉਹਦੀ ਖੂਬਸੂਰਤੀ ਦੇ ਨਸ਼ੇ ਵਿੱਚ ਗਵਾਚਿਆ ਰਹਿਣਾ। ਲੁਤਫ ਤੇ ਸਰਸ਼ਾਰੀ ਦੀ ਇਹ ਕੈਫੀਅਤ ਮੈਥੋਂ ਸ਼ੇਰਕਵਾਨ, ਮੈਥੋਂ ਮੇਰੇ ਤੋਂ ਸਰਸ਼ਾਰੀ ਡੁੱਬਿਆ ਰਹਿਣਾ, ਉਸ ਕੈਫੀਅਤ ਦੇ ਵਿੱਚ ਗਵਾਚ ਜਾਣਾ। ਆਪ ਦਾ ਇਰਸ਼ਾਦ ਹੈ ਭਈ ਜਿਸ ਦਿਲ ਅੰਦਰ ਲਾਲਚ, ਖੁਦਗਰਜ਼ੀ, ਦੁਸ਼ਮਣੀ ਤੇ ਕ੍ਰੋਧ, ਨਫ਼ਰਤ ਨੂੰ ਕਹਿੰਦੇ, ਤੇ ਉਹ ਦਿਲ ਬੁੱਤ ਕਦਾ ਹੈ। ਬੁੱਤ ਕਦਾ ਹੈ ਯਾਨੀ ਕਿ ਜਿਹਦੇ ਵਿੱਚ ਬੁੱਤ ਨੇ। ਇਹ ਬੁੱਤ ਕਿਹੜੇ ਕਿਹੜੇ ਨੇ? ਲਾਲਚ, ਖੁਦਗਰਜ਼ੀ, ਦੁਸ਼ਮਣੀ ਤੇ ਕ੍ਰੋਧ, ਨਫ਼ਰਤ। ਇਹਨਾਂ ਬੁੱਤਾਂ ਨੂੰ ਤੋੜ ਕੇ ਦਿਲ ਅੰਦਰ ਰੱਬ ਦੀ ਮੁਹੱਬਤ ਪੈਦਾ ਕਰਨੀ ਚਾਹੀਦੀ। ਰੱਬ ਦੀ ਮੁਹੱਬਤ ਜਿਹੜੀ ਏ ਉਹ ਬੁੱਤ ਕਦੇ ਵਿੱਚ ਨਹੀਂ ਰਹਿ ਸਕਦੀ। ਐਸੇ ਲਈ ਲਾਲਚ, ਖੁਦਗਰਜ਼ੀ, ਦੁਸ਼ਮਣੀ ਤੇ ਕ੍ਰੋਧ ਦੇ ਬੁੱਤ ਜਿਹੜੇ ਨੇ ਇਨਸਾਨ ਨੂੰ ਤੋੜ ਦੇਣੇ ਚਾਹੀਦੇ, ਜਿਹਦੇ ਵਿੱਚੋਂ ਅੱਲਾਹੁ ਅਕਬਰ ਦੀ ਆਵਾਜ਼ ਬੁਲੰਦ ਹੋਵੇ। ਐਸੀ ਮੁਹੱਬਤ ਦਿਲ ਵਿੱਚ ਪੈਦਾ ਕਰਨੀ ਚਾਹੀਦੀ ਹੈ, ਕਿਉਂ ਜੇ ਰੱਬ ਦਾ ਜ਼ਿਕਰ ਦਿਲ ਨੂੰ ਸਕੂਨ ਤੇ ਮਾਰਫਤ, ਰੱਬ ਦੀ ਪਛਾਣ ਹਾਸਲ ਕਰਨਾ, ਮਾਰਫਤ ਰੱਬ ਦੀ ਪਛਾਣ ਹਾਸਲ ਕਰਨਾ ਵਰਗੀ ਨਿਅਮਤ ਅਤਾ ਕਰਦਾ ਹੈ। ਹਮਦ ਕਰਾਂ ਮੈਂ ਰੱਬ ਦੀ ਜਿਸ ਦੀ ਉੱਚੀ ਸ਼ਾਨ, ਸ਼ੁਕਰ ਕਰਾਂ ਕਿੰਜ ਉਸ ਦਾ ਉਹਦੇ ਕਈ ਅਹਿਸਾਨ, ਜ਼ਾਹਿਰ ਬਾਤਨ ਉਸ ਦਾ ਯਾਨੀ ਕਿ ਜੋ ਚੀਜ਼ ਨਜ਼ਰ ਨਹੀਂ ਆ ਰਹੀ ਔਰ ਜੋ ਚੀਜ਼ ਨਜ਼ਰ ਆ ਰਹੀ ਹੈ ਸਭ ਕੁਝ ਉਸ ਦਾ ਹੈ। ਬਖਸ਼ੇ ਤੁਧ ਗਿਆਨ, ਤੁਧ ਤੈਨੂੰ ਗਿਆਨ, ਇਲਮ, ਮਨ ਦਾ ਮਣਕਾ ਫੇਰ ਤੂੰ ਉਹਦਾ ਰੱਖ ਧਿਆਨ, ਪਿਆਰ ਕਰੇ ਜੋ ਉਸ ਨੂੰ ਪਾਵੇ ਉਹ ਇਰਫਾਨ ਯਾਨੀ ਆਪਣੀ ਪਹਿਚਾਨ ਪਹਿਚਾਨ ਪਾਣਾ। ਉਹਦੇ ਦਰ ਤੇ ਸੀਸ ਝੁਕਾਣਾ, ਸੀਸ ਕਹਿੰਦੇ ਨੇ ਸਿਰ ਨੂੰ ਝੁਕਾਣਾ ਯਾਨੀ ਝੁਕਾ ਦੇਣਾ, ਸਜਦੇ ਜਾਣਾ। ਇਹੋ ਦੀਨ ਈਮਾਨ ਜ਼ਿਕਰ ਲਤੀਫ ਖੁਦਾਵੰਦ ਵਾਲਾ ਯਾਨੀ ਚੰਗਾ ਜ਼ਿਕਰ ਉਹੀ ਹੈ ਜਿਹੜਾ ਜਿਹਦੇ 'ਚ ਰੱਬ ਦਾ ਜ਼ਿਕਰ ਹੋ ਰਿਹਾ। ਬਖਸ਼ੇ ਅਮਨ ਅਮਾਨ, ਇਹ ਗੱਲ ਚਿੱਟੇ ਦਿਨ ਵਾਂਗੂ ਰੋਸ਼ਨ ਨੇ ਭਈ ਸ਼ਾਹ ਅਬਦੁਲ ਲਤੀਫ ਬਟਾਈ ਹੋਰਾਂ ਨੂੰ ਸਿੰਧੀ ਜ਼ੁਬਾਨ ਤੇ ਸਿੰਧੀ ਸ਼ਾਇਰੀ ਨੂੰ ਜਿਸ ਟੀਸੀ ਉੱਤੇ ਅਪੜਾ ਦਿੱਤਾ ਹੈ। ਟੀਸੀ ਕਹਿੰਦੇ ਨੇ ਉੱਚਾ ਮੁਕਾਮ, ਬੁਲੰਦ ਮੁਕਾਮ, ਵੱਡਾ ਮਰਤਬਾ, ਜਿਸ ਮੁਕਾਮ ਉੱਤੇ ਪਹੁੰਚਾ ਦਿੱਤਾ ਹੈ ਉਹਦੀ ਕਿਧਰੇ ਮਿਸਾਲ ਨਹੀਂ ਲੱਭਦੀ। ਆਪ ਨੇ ਸ਼ਾਇਰੀ ਦਾ ਫਨ ਕਿਸੇ ਮੁਰਸ਼ਦ ਜਾਂ ਉਸਤਾਦ ਕੋਲੋਂ ਨਹੀਂ ਸਿੱਖਿਆ। ਯਾਨੀ ਇੱਥੇ ਸਵਾਲ ਆ ਸਕਦਾ ਹੈ ਕਿ ਆਪ ਨੇ ਸ਼ਾਇਰੀ ਕਿਹਦੇ ਕੋਲੋਂ ਸਿੱਖੀ? ਕਿਸੇ ਮੁਰਸ਼ਦ ਜਾਂ ਉਸਤਾਦ ਕੋਲੋਂ ਨਹੀਂ ਸਿੱਖੀ। ਆਪ ਨੇ ਖੂਬੀ ਅੱਲਾਹ ਤਾਲਾ ਵੱਲੋਂ ਅਤਾ ਹੋਈ ਸੀ। ਆਪ ਜਮਾਂਦਰੂ ਸ਼ਾਇਰ ਸਨ। ਜਮਾਂਦਰੂ ਦਾ ਮਤਲਬ ਪੈਦਾਇਸ਼ੀ, ਯਾਨੀ ਕਿ ਇਹ ਗੱਲ ਕਿਸੇ ਕੋਲੋਂ ਸਿੱਖੀ ਨਹੀਂ ਹੈ, ਫਨ ਕਿਸੇ ਕੋਲ ਸਿੱਖਿਆ ਨਹੀਂ। ਆਪ ਆਮ ਗੱਲਕਤ ਕਰਨਾ, ਗੱਲਬਾਤ ਕਰਨਾ, ਗੁਫ਼ਤਗੂ ਕਰਨਾ ਕਰਦੇ ਸਨ ਤੇ ਉਹ ਵੀ ਸ਼ੇਰਾਂ ਦਾ ਰੂਪ ਧਾਰ ਲੈਂਦੇ ਸੀ। ਆਪ ਨੇ ਆਪਣੀ ਸ਼ਾਇਰੀ ਬਾਰੇ ਆਪੋ ਆਖਿਆ ਹੈ, ਨਹੀਂ ਹੁਣ ਸਵਾਲ ਆ ਜਾਏਗਾ ਕਿ ਸ਼ਾਹ ਅਬਦੁਲ ਲਤੀਫ ਬਟਾਈ ਆਪਣੀ ਸ਼ਾਇਰੀ ਬਾਰੇ ਕੀ ਫਰਮਾਉਂਦੇ ਨੇ। ਲੋਕੋ ਮੇਰੇ ਕਲਾਮ ਨੂੰ ਸਿਰਫ ਸ਼ੇਰ ਨਾ ਸਮਝੋ ਤੇ ਤਫਰੀਹ ਦਾ ਸਮਾਨ ਨਾ ਜਾਣੋ, ਸਗੋਂ ਇਹ ਉਹ ਆਇਤਾਂ ਨੇ ਜਿਹੜੀਆਂ ਇਨਸਾਨ ਦੇ ਦਿਲ ਨੂੰ ਅਸਲ ਬੇਲੀ ਯਾਨੀ ਅੱਲਾਹ ਵੱਲ ਲੈ ਜਾਂਦੀਆਂ ਨੇ। ਇਹਨੂੰ ਤੁਸੀਂ ਆਪਣੇ ਲਫ਼ਜ਼ਾਂ ਵਿੱਚ ਵੀ ਲਿਖ ਸਕਦੇ। ਸ਼ਾਹ ਅਬਦੁਲ ਲਤੀਫ ਬਟਾਈ ਹੋਰਾਂ ਦਾ ਕਲਾਮ ਉੱਚੇ ਦਰਜੇ ਦਾ ਕਲਾਮ ਹੈ। ਆਪ ਦੇ ਕਲਾਮ ਵਿੱਚ ਮਸ਼ਰਕੀ ਸ਼ਾਇਰੀ ਦੇ ਸਭੇ ਖੂਬੀਆਂ, ਫਸਾਹਤ, ਬਲਾਗਤ, ਸਲਾਸਤ ਤੇ ਜਿੱਦਤ ਮੁਕੰਮਲ ਦਰਜੇ ਤੇ ਮੌਜੂਦ। ਸਲਾਸਤ ਕਹਿੰਦੇ ਨੇ ਆਸਾਨੀ ਪੈਦਾ ਕਰਨਾ, ਜਿੱਦਤ ਨਵਾਂਪਨ, ਬਲਾਗਤ ਆਪਣੀ ਗੱਲ ਨੂੰ ਅੱਗੇ ਤੱਕ ਪਹੁੰਚਾ ਦੇਣਾ, ਫਸਾਹਤ ਇੰਨੀ ਫਸੀਹੀ ਕਿ ਉਹਦੇ ਕਈ ਅੰਗ, ਕਈ ਮੀਨਿੰਗ, ਕਈ ਮੁਤਾਲਿਬ ਜਿਹੜੇ ਨੇ ਉਹਦੇ ਸਾਹਮਣੇ ਆ ਸਕਦੇ। ਆਪ ਦੇ ਸ਼ੇਰਾਂ ਵਿੱਚ ਸਾਦਗੀ, ਰਵਾਨੀ ਤੇ ਸ਼ਗੁਫਤਗੀ, ਪਲਾਈਟਨੈਸ ਕੁੱਟ ਕੇ ਭਰੀ ਹੋਈ ਹੈ। ਇਹੋ ਵਜ੍ਹਾ ਹੈ ਕਿ ਇੰਨਾ ਚਿਰ ਗੁਜ਼ਰ ਜਾਣ ਦੇ ਬਾਵਜੂਦ ਆਪ ਦੀ ਸ਼ਾਇਰੀ ਅੱਜ ਵੀ ਓਨੀ ਹਰਮਨ ਪਿਆਰੀ, ਯਾਨੀ ਹਰ ਕਿਸੇ ਨੂੰ ਪਿਆਰੀ ਲੱਗਣ ਵਾਲੀ, ਹਰਮਨ ਪਿਆਰੀ ਯਾਨੀ ਹਰ ਕਿਸੇ ਨੂੰ ਪਿਆਰੀ ਲੱਗਣ ਵਾਲੀ, ਦਿਲਕਸ਼, ਅਟਰੈਕਟਿਵ, ਮਨ ਖਿੱਚਵੀਂ ਤੇ ਜਿੰਨੀ ਆਪ ਦੀ ਹਯਾਤੀ ਵਿੱਚ ਸੀ
ਆਪ ਦੇ ਕਲਾਮ ਦੀ ਇੱਕ ਹੋਰ ਵੱਡੀ ਖੂਬੀ ਮੌਸੀਕੀਅਤ ਹੈ। ਆਪ ਮੌਸੀਕੀ ਦੇ ਮਾਹਿਰ ਸਨ, ਸ਼ਾਇਰੀ ਦੇ ਨਾਲ ਨਾਲ ਮੌਸੀਕੀਅਤ ਦੇ ਵੀ ਮਾਹਿਰ ਸਨ। ਆਪ ਨੇ ਮੌਸੀਕੀ ਨਾਲ ਭਰੇ ਕਾਫੀਏ, ਗਾਉਂਦੀਆਂ ਹੋਈਆਂ ਰਦੀਫਾਂ ਤੇ 94 ਲਫ਼ਜ਼ ਵਰਤ ਕੇ ਕਲਾਮ ਵਿੱਚ ਮੌਸੀਕੀ ਪੈਦਾ ਕੀਤੀ ਹੈ। ਸਵਾਲ ਬਣ ਸਕਦਾ ਹੈ ਕਿ ਆਪ ਨੇ ਆਪਣੀ ਸ਼ਾਇਰੀ ਵਿੱਚ ਮੌਸੀਕੀ ਕਿਵੇਂ ਪੈਦਾ ਕੀਤੀ? ਆਪ ਨੇ ਮੌਸੀਕੀ ਨਾਲ ਭਰੇ ਕਾਫੀਏ, ਗਾਉਂਦੀਆਂ ਹੋਈਆਂ ਰਦੀਫਾਂ ਤੇ 94 ਲਫ਼ਜ਼ ਵਰਤ ਕੇ ਕਲਾਮ ਵਿੱਚ ਮੌਸੀਕੀ ਪੈਦਾ ਕੀਤੀ। ਸਿੰਧ ਵਿੱਚ ਕੋਈ ਮੇਲਾ, ਕੋਈ ਉਰਸ ਤੇ ਕੋਈ ਤਕਰੀਬ ਅਜਿਹੀ ਨਹੀਂ ਹੁੰਦੀ ਜਿਹਦੇ ਵਿੱਚ ਸ਼ਾਹ ਸਾਹਿਬ ਦਾ ਕਲਾਮ ਗਾਇਆ ਨਹੀਂ ਜਾਂਦਾ। ਕਈ ਮੌਸੀਕਾਰਾਂ ਨੇ ਆਪ ਦੇ ਕਲਾਮ ਗਾ ਕੇ ਮੌਸੀਕੀ ਦੀ ਦੁਨੀਆ ਵਿੱਚ ਉੱਚਾ ਨਾਂ ਪੈਦਾ ਕੀਤਾ। ਸ਼ਾਹ ਅਬਦੁਲ ਲਤੀਫ ਭਟਾਈ ਦਾ ਸ਼ੇਰੀ ਮਜਮੂਆ ਸ਼ਾਹ ਜੋ ਰਸਾਲੋ ਦੇ ਨਾਂ ਨਾਲ ਮਸ਼ਹੂਰ ਹੈ। ਇਹ ਸਵਾਲ ਅਹਿਮ ਹੈ ਕਿ ਸ਼ਾਹ ਅਬਦੁਲ ਲਤੀਫ ਭਟਾਈ ਦੇ ਮਜਮੂਏ ਦਾ ਕੀ ਨਾਂ ਹੈ? ਸ਼ਾਹ ਜੋ ਰਸਾਲੋ। ਸ਼ਾਹ ਜੋ ਰਸਾਲੋ। ਇਹਦੀ ਵੰਡ 31 ਸੁਰਾਂ ਜਾਂ ਰਾਗਣੀਆਂ ਵਿੱਚ ਕੀਤੀ ਗਈ ਹੈ ਜਾਂ ਤੇ ਬਹੁਤੀਆਂ ਸੁਰਾਂ ਦੇ ਨਾਂ ਸਿੰਧ ਦੀ ਲੋਕ ਮੌਸੀਕੀ, ਲੋਕ ਦਾਸਤਾਨਾਂ ਦੇ ਨਾਵਾਂ ਦੀ ਮੁਨਾਸਬਤ ਨਾਲ ਰੱਖੇ ਗਏ ਨੇ, ਜਿਵੇਂ ਸੋਹਣੀ ਮਹੀਵਾਲ, ਮੋਮਲ ਰਾਣੋ, ਸੋਰਠ, ਉਮਰ ਮਾਰਵੀ ਤੇ ਲੀਲਾ ਚਨੇਸਰ ਵਗੈਰਾ। ਇਹਨਾਂ ਦੀਆਂ ਜਿਹੜੀਆਂ ਨੇ ਦਾਸਤਾਨਾਂ ਨੇ, ਉਹਨਾਂ ਦੇ ਨਾਵਾਂ ਦੇ ਮੁਨਾਸਬਤ ਦੇ ਨਾਲ ਜਿਹੜੇ ਨੇ ਉਹ ਸੁਰਾਂ ਦੇ ਨਾਂ ਜਿਹੜੇ ਰੱਖੇ ਗਏ ਨੇ। ਸੋਹਣੀ ਮਹੀਵਾਲ ਦਾ ਜਿਹੜਾ ਵਾਕਿਆ ਹੈ, ਜਿਹੜਾ ਕਿੱਸਾ ਹੈ, ਉਹ ਤੇ ਸਾਡੇ ਪੰਜਾਬ ਅੰਦਰ ਵੀ ਬਹੁਤ ਮਸ਼ਹੂਰ ਹੈ ਕਿ ਸੋਹਣੀ ਮਹੀਵਾਲ ਨੂੰ ਮਿਲਣ ਜਾਂਦੀ ਹੈ ਔਰ ਉਹ ਕੱਚੇ ਘੜੇ ਤੇ ਜਾ ਰਹੀ ਹੈ ਔਰ ਉਹਦਾ ਕੱਚਾ ਘੜਾ ਇੱਕ ਦਿਹਾੜੇ ਉਹਦੀ ਭਰਜਾਈ ਕੱਚੇ ਘੜੇ ਤੇ ਉਸ ਨੂੰ ਠੱਲ ਦਿੰਦੀ ਹੈ। ਪਹਿਲੇ ਉਹ ਕੱਚੇ ਘੜੇ ਤੇ ਨਹੀਂ ਜਾਂਦੀ, ਸਗੋਂ ਉਹ ਪੱਕੇ ਘੜੇ ਤੇ ਤਰ ਕੇ ਮਹੀਵਾਲ ਨੂੰ ਮਿਲਣ ਜਾਂਦੀ ਹੈ। ਤੇ ਜਦੋਂ ਉਹਦੀ ਭਰਜਾਈ ਉਸ ਦਾ ਘੜਾ ਬਦਲ ਦਿੰਦੀ ਹੈ ਤੇ ਉਹ ਦਰਿਆ ਦੇ ਵਿੱਚ ਡੁੱਬ ਜਾਂਦੀ ਹੈ। ਤੇ ਜਦੋਂ ਮਹੀਵਾਲ ਨੂੰ ਪਤਾ ਚੱਲਦਾ ਹੈ ਤੇ ਉਹ ਵੀ ਛਾਲ ਮਾਰ ਦਿੰਦਾ ਹੈ। ਜਦੋਂ ਉਹ ਛਾਲ ਮਾਰ ਦਿੰਦਾ ਹੈ ਤੇ ਉਹ ਵੀ ਉਸ ਆਪਣੇ ਆਪ ਨੂੰ ਉਸ ਦਰਿਆ ਦੇ ਹਵਾਲੇ ਕਰ ਦਿੰਦਾ ਹੈ, ਉਹ ਚਨਾਬ ਦੇ ਹਵਾਲੇ ਕਰ ਦਿੰਦਾ ਹੈ। ਤੇ ਫਿਰ ਦੋਨੋਂ ਹਮੇਸ਼ਾ ਵਾਸਤੇ ਅਗਲੇ ਜਹਾਨ ਟੁਰ ਜਾਂਦੇ ਨੇ ਔਰ ਉਸੇ ਹੀ ਦਰਿਆ ਦੇ ਵਿੱਚ ਜਿਹੜੇ ਨੇ ਉਹ ਗਵਾਚ ਜਾਂਦੇ। ਇਹ ਤੇ ਆਮ ਕਹਾਣੀ ਹੈ ਜਿਹੜੀ ਅਸੀਂ ਅਕਸਰ ਪੰਜਾਬ ਦੇ ਵਿੱਚ ਵੀ ਸੁਣਦੇ ਰਹਿੰਦੇ ਹਾਂ। ਅਸਲ ਕਹਾਣੀਆਂ ਦੇ ਹਵਾਲੇ ਨਾਲ ਜੇ ਆਈਏ ਤੇ ਮੋਮਲ ਰਾਣੋ, ਸੋਰਠ, ਉਮਰ ਮਾਰਵੀ ਤੇ ਲੀਲਾ ਚਨੇਸਰ, ਇਹ ਜਿਹੜੇ ਕਹਾਣੀਆਂ ਨੇ, ਇਹ ਲੋਕ ਦਾਸਤਾਨਾਂ ਜਿਹੜੀਆਂ ਨੇ, ਇਹ ਲੋਕ ਦਾਸਤਾਨਾਂ ਸਿੰਧ ਦੀ ਖਾਸ ਧਰਤੀ ਦੇ ਨਾਲ ਤਾਲੁਕ ਰੱਖਦੀਆਂ ਨੇ ਤੇ ਪੰਜਾਬ ਦੇ ਪੜ੍ਹਨਹਾਰਾਂ ਨੂੰ ਇਹ ਜ਼ਰੂਰ ਇਹਨਾਂ ਦੇ ਬਾਰੇ ਥੋੜ੍ਹਾ ਜਿਹਾ ਪਤਾ ਹੋਣਾ ਚਾਹੀਦਾ ਹੈ। ਮੋਮਲ ਰਾਣੋ ਰਾਜਾ ਨੰਦ ਦੀ ਧੀ ਸੀ। ਇਹ ਲਗਭਗ ਕੋਈ 2000 ਵਰੇ ਪਹਿਲਾਂ ਦੀ ਕਹਾਣੀ ਹੈ ਔਰ ਰਾਜਾ ਨੰਦ ਦੀਆਂ 9 ਧੀਆਂ ਸਨ ਔਰ ਉਹਦੇ 'ਚ ਸਭ ਤੋਂ ਵੱਡੀ ਜਿਹੜੀ ਉਹ ਮੋਮਲ ਰਾਣੋ ਸੀ। ਮੋਮਲ ਰਾਣੋ ਦਾ ਕਰੈਕਟਰ ਜਿਹੜਾ ਹੈ ਉਹ ਇੱਕ ਤਿਲਿਸਮਾਤੀ ਜਿਹਾ ਕਿਰਦਾਰ ਹੈ। ਰਾਜਾ ਨੰਦ ਦਾ ਢੇਰ ਸਾਰਾ ਉਹ ਨੁਕਸਾਨ ਕਰਦੀ ਹੈ ਮਾਲੀ ਤੌਰ ਤੇ। ਉਹਦਾ ਪਿਓ ਹੈ, ਉਹਦਾ ਕੋਲ ਇੱਕ ਦਾੰਦ ਹੈ, ਦਾੰਦ ਜਿਹੜਾ ਸਮੁੰਦਰਾਂ 'ਚ ਚਲਾ ਜਾਂਦਾ ਹੈ ਔਰ ਉਹਦੇ ਵਾਸਤੇ ਰਸਤਾ ਖੁਸ਼ਕ ਹੋ ਜਾਂਦਾ ਹੈ, ਉਹ ਗਲਤੀ ਨਾਲ ਕਿਸੇ ਨੂੰ ਦੇ ਦਿੰਦੀ ਹੈ। ਹੁਣ ਜਦੋਂ ਨੁਕਸਾਨ ਦਾ ਅਜ਼ਾਲਾ ਕਰਨ ਵਾਸਤੇ ਉਹ ਘੋਟਕੀ ਦੇ ਕੋਲ ਇੱਕ ਜਿਹੜਾ ਉਹ ਮਹਿਲ ਬਣਵਾਉਂਦੀ, ਉਹ ਅੱਜ ਵੀ ਉਹਦੇ ਆਸਾਰ, ਉਸ ਮਹਿਲ ਦੇ ਆਸਾਰ ਉੱਥੇ ਮੌਜੂਦ ਨੇ ਅੱਜ ਵੀ। ਯਾਨੀ 2020 ਦੇ ਵਿੱਚ 11 ਨਵੰਬਰ 2020 ਦੇ ਵਿੱਚ ਵੀ ਜੇ ਤੁਸੀਂ ਉੱਥੇ ਜਾਓ, ਤੁਸੀਂ ਉੱਥੇ ਜਾ ਕੇ ਵੇਖ ਸਕਦੇ ਹੋ ਕਿ ਉਹ ਘੋਟਕੀ ਦਾ ਉਹ ਇੱਕ ਇਲਾਕਾ ਹੈ ਜਿਹਦੇ ਵਿੱਚ ਮੋਮਲ ਰਾਣੋ ਦਾ ਬਣਾਇਆ ਹੋਇਆ ਜਿਹੜਾ ਤਿਲਿਸਮਾਤੀ ਮਹਿਲ ਹੈ ਉਹ ਉੱਥੇ ਮੌਜੂਦ ਹੈ। ਉਹਨੂੰ ਅੱਜ ਮਾੜੀ ਕਹਿੰਦੇ ਨੇ, ਮੋਮਲ ਦੀ ਮਾੜੀ। ਮੋਮਲ ਰਾਣੋ ਇਹਦਾ ਨਾਂ ਸੀ ਤੇ ਮੋਮਲ ਦੀ ਮਾੜੀ। ਰਾਣੋ ਦਾ ਕਰੈਕਟਰ ਜਿਹੜਾ ਹੈ ਉਹ ਵੀ ਅੱਗੇ ਤੁਹਾਨੂੰ ਮਜ਼ੇ ਲਾਏਗਾ ਕਿ ਰਾਣੋ ਦੇ ਨਾਲ ਕਿਵੇਂ ਮੁਲਾਕਾਤ ਹੋਈ। ਮੋਮਲ ਆਪਣੀ ਖੂਬਸੂਰਤੀ ਦੀ ਵਜ੍ਹਾ ਤੋਂ ਬੜੀ ਮਸ਼ਹੂਰ ਸੀ। ਉਹ ਇੱਕ ਤਿਲਿਸਮਾਤੀ ਜਿਹਾ, ਜਾਦੂਈ ਜਿਹਾ ਇੱਕ ਮਹਿਲ ਬਣਾਉਂਦੀ ਹੈ ਤੇ ਉਹ ਕਹਿੰਦੀ ਹੈ ਕਿ ਇਸ ਮਹਿਲ ਦੇ ਵਿੱਚ ਆ ਕੇ ਜਿਹੜਾ ਮੈਨੂੰ ਲੱਭ ਲਏਗਾ, ਜਿਹੜਾ ਮੈਨੂੰ ਪਛਾਣ ਲਏਗਾ ਤੇ ਮੈਂ ਉਹਦੇ ਨਾਲ ਵਿਆਹ ਕਰ।
ਉਹਦੇ ਮੁxtਲਿਫ ਸਟੇਜਿਸ ਬਣਾਉਂਦੀ ਹੈ। ਕਹਿੰਦੇ ਨੇ ਕਿ ਉਹਦੇ 7 ਜਿਹੜੀਆਂ ਮੰਜ਼ਲਾਂ ਸਨ, ਕਿਤੇ ਸੱਪ ਸਨ, ਕਿਤੇ ਠੂਵੇਂ ਸਨ, ਕਿਤੇ ਸ਼ੇਰ ਰੱਖੇ ਸਨ, ਔਰ ਜਿਹੜੇ ਵੀ ਰਾਜੇ ਮਹਾਰਾਜੇ ਆਉਂਦੇ ਸਨ ਉਹ ਉਹਨਾਂ ਉਸ ਤੱਕ ਮੋਮਲ ਤੱਕ ਨਹੀਂ ਅੱਪੜ ਸਕਦੇ ਸਨ। ਰਾਣੋ ਜਿਹੜਾ ਬੰਦਾ ਸੀ ਉਹ ਕਿਸੇ ਰਾਜੇ ਦਾ ਨੌਕਰ ਸੀ। ਉਹ ਅਖੀਰ ਜਿਹੜਾ ਹੈ ਉਹ ਪਹੁੰਚਦਾ ਹੈ ਜਦੋਂ ਰਾਜਾ ਮਰ ਗਿਆ ਹੈ, ਤੇ ਹੁਣ ਮੋਮਲ ਵਿਚਾਰਾ ਵੀ ਜਿਹੜਾ ਹੈ ਉਹ ਉੱਥੇ ਬੈਠਾ ਹੈ। ਮੋਮਲ ਜਿਹੜੀ ਅੰਦਰ ਬੈਠੀ ਹੈ, ਤਾਂ ਰਾਣੋ ਜਿਹੜਾ ਹੈ, ਰਾਣੋ ਬੰਦੇ ਦਾ ਨਾਂ ਹੈ, ਰਾਣੋ ਜਿਹੜਾ ਬਾਹਰ ਬੈਠਾ ਹੈ ਉਹ ਸੋਚ ਰਿਹਾ ਕਿ ਹੁਣ ਮੈਂ ਕੀ ਕਰਾਂ। ਮੋਮਲ ਦੇ ਤੁਸੀਂ ਜ਼ਿਹਨ 'ਚ ਰੱਖੋ ਕਿ ਮੋਮਲ ਨੇ ਇਸ ਮਹਿਲ ਦੇ ਵਿੱਚ ਆਉਣ ਲਈ ਇੱਕ ਫੀਸ ਮੁਕਰਰ ਕੀਤੀ ਸੀ। ਉਹ ਢੇਰ ਸਾਰੇ ਜਿਹੜੇ ਨੇ ਉਹ ਅਸ਼ਰਫੀਆਂ, ਦੌਲਤ, ਸੋਨਾ ਜਿਹੜਾ ਉਹ ਲੈਂਦੀ ਸੀ, ਉਹ ਫੀਸ ਦੇ ਤੌਰ 'ਤੇ ਕਿ ਅੰਦਰ ਜਾਂਦੇ, ਕਿਉਂਕਿ ਉਸਨੇ ਆਪਣੇ ਪਿਓ ਦਾ ਜਿਹੜਾ ਨੁਕਸਾਨ ਕੀਤਾ ਸੀ ਉਹ ਪੂਰਾ ਕਰਨਾ ਸੀ। ਹੁਣ ਜਦੋਂ ਰਾਣੋ ਦਾ ਜਿਹੜਾ ਨਾਲ ਆਇਆ ਸੀ ਰਾਜਾ, ਉਹ ਵੀ ਮਾਰਿਆ ਜਾ ਚੁੱਕਿਆ ਸੀ, ਔਰ ਬੜੇ ਰਾਜੇ ਮਾਰੇ ਜਾ ਚੁੱਕੇ, ਔਰ ਮੋਮਲ ਨੇ ਢੇਰ ਸਾਰਾ ਪੈਸਾ ਹਾਸਲ ਕਰ ਰਿਹਾ। ਤੇ ਜਦੋਂ ਰਾਣੋ ਜਿਹੜਾ ਹੈ ਉਹ ਵੀ ਪੈਸੇ ਪੂਸੇ ਜੋੜ ਕੇ ਉਹ ਵੀ ਪੈਸੇ ਜਮ੍ਹਾਂ ਕਰਾ ਦਿੰਦਾ ਹੈ। ਆਖਿਰਕਾਰ ਉਹ 7 ਸਟੇਜਾਂ ਪਾਰ ਕਰਕੇ ਮੋਮਲ ਦੇ ਕੋਲ, ਮੋਮਲ ਵਾਲੇ ਜਿਹੜੀ ਸਟੇਜ ਹੈ ਉੱਥੇ ਜਾ ਪੜਦਾ ਹੈ। ਤੇ ਉੱਥੇ ਜਾ ਕੇ ਵੇਖਦਾ ਹੈ ਕਿ ਉੱਥੇ ਢੇਰ ਸਾਰੀਆਂ ਔਰਤਾਂ ਨੇ। ਲੋਕ ਦਾਸਤਾਨ ਵਿੱਚ 150 ਦੇ ਕਰੀਬ ਔਰਤਾਂ ਦਾ ਦੱਸਿਆ ਗਿਆ ਕਿ ਉੱਥੇ 150 ਔਰਤਾਂ ਨੇ। ਜਦੋਂ ਵੇਖਦਾ ਹੈ ਤੇ ਉਹ ਤੇ ਹੁਣ ਹੋਰ 150 ਦੀਆਂ 150 ਹੀ ਖੂਬਸੂਰਤ ਤਰੀਨ ਔਰਤਾਂ ਨੇ। ਉਹ ਉਸੇ ਸ਼ਹਿਰ ਦੇ ਵਿੱਚ ਹੈ ਤੇ ਉੱਥੇ ਉਹਦਾ ਰਾਣੋ ਦਾ ਜਿਹੜੀ ਮਦਦ ਹੈ ਉਹ ਇੱਕ ਪਰਵਾਨਾ ਕਰਦਾ, ਇੱਕ ਪਤੰਗਾ ਕਰਦਾ ਹੈ। ਉਹ ਪਤੰਗਾ ਜਿਹੜਾ ਹੈ ਉਹ ਪਤੰਗਾ ਮੋਮਲ ਦੇ ਸਿਰ ਤੇ ਆਲੇ ਦੁਆਲੇ ਉੱਡਦਾ ਹੈ, ਤੇ ਜਿਸ ਨਾਲ ਰਾਣੋ ਉਸ ਨੂੰ ਪਛਾਣ ਲੈਂਦਾ ਹੈ। ਫਿਰ ਉਹ ਉਹਦੇ ਦੋਵੇਂ ਸ਼ਾਦੀ ਕਰ ਲੈਂਦੇ ਨੇ। ਰਾਣੋ ਜਿਹੜਾ ਹੈ ਉਮਰਕੋਟ ਦਾ ਵਸਨੀਕ ਸੀ, ਔਰ ਉਮਰਕੋਟ ਉਸ ਤੋਂ ਥੋੜੀ ਹੀ ਦੂਰ ਵਾਕਿਆ ਹੈ। ਇਹ ਹੈ ਸੀ ਮੋਮਲ ਰਾਣੋ ਦਾ ਵਾਕਿਆ। ਅਗਲਾ ਵਾਕਿਆ ਹੈ ਸੋਰਠ। ਸੋਰਠ ਇੱਕ ਸਵਾਣੀ ਦਾ ਨਾਂ ਹੈ, ਜਿਹੜੀ ਇੱਕ ਰਾਜੇ ਦੀ ਬੀਵੀ ਹੈ, ਰਾਜੇ ਤਿਆਜ ਦੀ ਉਹ ਬੀਵੀ ਹੈ। ਰਾਜਾ ਤਿਆਜ ਬਹੁਤ ਸਖੀ ਹੈ ਔਰ ਉਹ ਸਖਾਵਤ ਦੇ ਤੌਰ 'ਤੇ ਮਸ਼ਹੂਰ ਹੈ। ਬੀਜਲ ਨਾਂ ਦਾ ਇੱਕ ਗਵਈਆ ਹੈ, ਉਹ ਗਾਉਂਦਾ ਹੈ, ਔਰ ਉਹ ਸੂਫੀਆਨਾ ਕਲਾਮ ਜਿਹੜਾ ਕਿੰਨੇ ਦਿਨ ਗਾਉਂਦਾ ਰਹਿੰਦਾ ਹੈ। ਔਰ ਅਖੀਰਕਾਰ ਉਹ ਕਹਿੰਦਾ ਹੈ, ਰਾਜਾ ਕਹਿੰਦਾ ਹੈ ਕਿ ਤੂੰ ਮੰਗ ਕੀ ਮੰਗਣਾ ਹੈ। ਉਹ ਆਮ ਜਿਹੜੇ ਗਵਈਏ ਮੰਗਦੇ ਨੇ ਉਹ ਦੌਲਤ ਮੰਗ ਦਿੰਦੇ ਨੇ, ਸ਼ੋਹਰਤ ਮੰਗ ਲੈਂਦੇ ਨੇ, ਕੋਈ ਘਰ ਮੰਗ ਲਿਆ, ਕਿਸੇ ਖੂਬਸੂਰਤ ਔਰਤ ਦਾ ਜਿਹੜਾ ਹੈ ਉਹ ਮੰਗ ਕਰਤੀ। ਤੇ ਬੀਜਲ ਕਹਿੰਦਾ ਹੈ ਕਿ ਮੈਨੂੰ ਰਾਜਾ ਸਾਹਿਬ ਤੁਹਾਡਾ ਸਿਰ ਚਾਹੀਦਾ, ਯਾਨੀ ਤੁਸੀਂ ਆਪਣਾ ਸਿਰ ਕਲਮ ਕਰ। ਉਸ ਵੇਲੇ ਜਿਹੜੇ ਵਜ਼ੀਰ ਨੇ, ਮੁਸ਼ੀਰ ਨੇ, ਉਹ ਸਾਰੇ ਹੈਰਾਨ ਹੋ ਜਾਂਦੇ ਨੇ ਕਿ ਇਹ ਕੀ ਹੁਣ ਕਰੇਗਾ। ਰਾਜਾ ਆਪਣੇ ਲਫ਼ਜ਼ ਦੇ ਚੁੱਕਿਆ। ਰਾਜਾ ਕਹਿੰਦਾ ਮੈਂ ਆਪਣੇ ਲਫ਼ਜ਼ ਦੇ ਚੁੱਕਿਆ, ਮੈਂ ਪੂਰੇ ਕਰਾਂਗੇ। ਤੇ ਰਾਜਾ ਜਿਹੜਾ ਹੈ ਉਹ ਆਪਣੀ ਧੌਣ ਲਾ ਦਿੰਦਾ। ਤੇ ਜਦੋਂ ਸੋਰਠ ਜਿਹੜੀ ਉਹਦੀ ਬੀਵੀ ਹੈ ਉਹਨੂੰ ਪਤਾ ਚੱਲਦਾ ਹੈ, ਉਹ ਵੀ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੰਦੀ ਹੈ। ਤੇ ਕਹਿੰਦੇ ਨੇ ਕਿ ਉਸ ਵੇਲੇ ਵੀ ਉਹਦੇ ਸਿਰ ਦੇ ਵਿੱਚੋਂ ਵੀ ਜਿਹੜਾ ਰਾਗ ਜਿਹੜਾ ਹੈ ਉਹ ਦੁੱਖ ਦਾ, ਉਹ ਪਰੇਸ਼ਾਨੀ ਦਾ ਸੁਰ ਜਿਹੜਾ ਹੈ ਉਹ ਨਿਕਲ ਰਿਹਾ ਸੀ, ਔਰ ਆਪਣੇ ਜੀਵਨ ਨੂੰ ਅਲਵਿਦਾ ਕਹਿ ਰਹੀ ਸੀ। ਔਰ ਐਸੇ ਹੀ ਹਵਾਲੇ ਨਾਲ ਸ਼ਾਹ ਅਬਦੁਲ ਲਤੀਫ ਭਟਾਈ ਨੇ ਸ਼ਾਹ ਜੋ ਰਸਾਲੋ ਦੇ ਵਿੱਚ ਵੀ ਇਸ ਰਾਗ ਦਾ, ਇਸ ਸੁਰ ਦਾ ਜ਼ਿਕਰ ਕੀਤਾ। ਉਮਰ ਮਾਰਵੀ ਦਾ ਕਿੱਸਾ ਇੱਕ ਲੋਕ ਦਾਸਤਾਨ ਆਮ ਮਸ਼ਹੂਰ ਹੈ। ਮਾਰਵੀ ਨੂੰ ਉਹ ਉਮਰ ਜਿਹੜਾ ਹੈ ਉਸ ਵੇਲੇ ਦਾ ਜਿਹੜਾ ਅਮੀਰ ਕਬੀਰ ਕਬੀਲੇ ਨਾਲ ਤਾਲੁਕ ਰੱਖਦਾ, ਉਹ ਮਾਰਵੀ ਨੂੰ ਚੁਕਵਾ ਲੈਂਦਾ ਹੈ ਔਰ ਉਸ ਨੂੰ ਭੁੱਖਾ ਧਰਾਇਆ ਰੱਖਦਾ ਹੈ, ਉਸ ਤੇ ਜ਼ੁਲਮ ਕਰਦਾ ਹੈ ਕਿ ਉਹ ਮੰਨ ਜਾਏ ਕਿ ਮੇਰੇ ਨਾਲ ਵਿਆਹ ਕਰੇ। ਲੇਕਿਨ ਮਾਰਵੀ ਜਿਹੜੀ ਹੈ ਉਹ ਸਾਰੀਆਂ ਮੁਸ਼ਕਲਾਂ, ਸਾਰੀਆਂ ਪਰੇਸ਼ਾਨੀਆਂ ਸਹਿੰਦੀ ਹੈ, ਪਰ ਉਮਰ ਦੀ ਗੱਲ ਨਹੀਂ ਮੰਨਦੀ। ਆਖਿਰਕਾਰ ਰੱਬ ਉਮਰ ਦੇ ਦਿਲ ਵਿੱਚ ਰਹਿਮ ਪੈਦਾ ਕਰਦਾ ਹੈ ਤੇ ਉਹ ਮਾਰਵੀ ਨੂੰ ਆਪਣੀ ਭੈਣ ਬਣਾ ਲੈਂਦਾ ਹੈ ਤੇ ਉਸ ਨੂੰ ਆਪਦੇ ਕਬੀਲੇ ਛੱਡ ਆਉਂਦਾ ਹੈ, ਔਰ ਦੋਵਾਂ ਕਬੀਲਿਆਂ ਦੇ ਵਿੱਚ ਲੜਾਈ ਹੋਣ ਤੋਂ ਬਚ ਜਾਂਦੀ। ਇਹ ਉਮਰ ਮਾਰਵੀ ਦਾ ਇੱਕ ਕਿੱਸਾ ਹੈ। ਅਗਲਾ ਕਿੱਸਾ ਹੈ ਲੀਲਾ ਚਨੇਸਰ ਦਾ। ਲੀਲਾ ਚਨੇਸਰ ਦਾ ਵਾਕਿਆ ਵੀ ਜਿਹੜਾ ਨਾ ਉਹ ਬੜਾ ਸਵਾਦਲਾ ਹੈ। ਉਹਦੇ ਬਾਰੇ ਕਿਹਾ ਜਾਂਦਾ ਕਿ 13ਵੀਂ 14ਵੀਂ ਸਦੀ ਦਾ ਜਿਹੜਾ ਇਹ ਕਿੱਸਾ ਹੈ। 1288 1306 ਈਸਵੀ ਦਾ ਜਿਹੜਾ ਵਾਕਿਆ ਇਹ ਵੇਲਾ ਹੈ। ਸੂਮਰਾ ਘਰਾਣੇ ਦਾ ਚਨੇਸਰ ਸੀ ਜਿਹਦਾ ਵਿਆਹ ਲੀਲਾ ਨਾਲ ਹੋਇਆ, ਤੇ ਇਸ ਵਿਆਹ ਨੂੰ
ਕੋਨਰੋ ਤੇ ਉਹਦੀ ਮਾਂ ਮਿਰਖੀ ਉਸ ਨੂੰ ਤੋੜ ਦਿੰਦੀਆਂ। ਉਹ ਕਿਵੇਂ ਤੋੜਦੀਆਂ ਨੇ? ਉਹ ਆਖਿਰ ਪਹਿਲੇ ਤੇ ਕੋਨਰੋ ਆਪਣਾ ਰਿਸ਼ਤਾ ਭੇਜਦੀ ਏ ਸੋਮਰਾ ਘਰਾਣੇ ਦੇ ਚਨੇਸਰ ਦੇ ਨਾਲ। ਚਨੇਸਰ ਕਹਿੰਦਾ ਮੇਰੇ ਵਾਸਤੇ ਲੀਲਾ ਹੀ ਲੀਲਾ ਹੈ, ਉਸ ਤੋਂ ਇਲਾਵਾ ਕੁਝ ਨਹੀਂ ਹੈ, ਮੈਂ ਕਦੀ ਕਿਸੇ ਔਰਤ ਦੇ ਬਾਰੇ ਸੋਚਾਂਗਾ ਹੀ ਨਹੀਂ। ਆਖਿਰਕਾਰ ਉਹ ਭੇਸ ਬਦਲ ਕੇ ਬੇਰੂਪਣਾ ਬਣ ਕੇ ਮਿਰਖੀ ਤੇ ਉਹਦੀ ਧੀ ਕੋਨਰੋ ਉਹ ਲੀਲਾ ਦੇ ਮਹਿਲ 'ਚ ਆ ਜਾਂਦੀਆਂ ਨੇ ਔਰ ਆਪਣੀ ਗੁਰਬਤ ਔਰ ਆਪਣਾ ਜਿਹੜਾ ਹੈ ਨਾ ਉਹ ਫਰੇਬ ਧੋਖੇ ਦੇ ਨਾਲ ਕਹਿੰਦੀਆਂ ਨੇ ਕਿ ਸਾਨੂੰ ਇੱਥੇ ਨੌਕਰਾਨੀ ਬਣਨ ਦਾ ਜਿਹੜਾ ਹੈ ਨਾ ਉਹ ਮੁਲਾਜ਼ਮਤ ਦਿੱਤੀ ਜਾਏ। ਉਹ ਨੌਕਰਾਨੀਆਂ ਬਣ ਜਾਂਦੀਆਂ ਨੇ। ਔਰ ਲੀਲਾ ਜਿਹੜੀ ਏ ਇੱਕ ਦਿਹਾੜੇ ਦੇਖਦੀ ਏ ਕਿ ਕੋਨਰੋ ਜਿਹੜੀ ਏ ਉਹ ਰੋ ਰਹੀ ਏ ਔਰ ਉਹਦੇ ਕੋਲ ਵਜ੍ਹਾ ਪੁੱਛਦੀ ਏ ਤੇ ਕਹਿੰਦੀ ਹੈ ਕਿ ਮੈਂ ਪਹਿਲੇ ਬੜੀ ਅਮੀਰ ਸਾਂ, ਮੈਂ ਰਾਜੇ ਦੀ ਧੀ ਸਾਂ ਤੇ ਮੇਰੇ ਮਹਿਲ 'ਚ ਜਿਹੜਾ ਰੋਸ਼ਨ ਹੋ ਜਾਂਦਾ ਸੀ ਮੇਰਾ ਮਹਿਲ, ਉਹ ਮੇਰੇ ਕੋਲ ਇੱਕ ਨੌਲੱਖਾ ਹਾਰ ਸੀ ਜਿਹਦੇ ਨਾਲ ਕੋਈ ਰੋਸ਼ਨੀ, ਇੰਨੀ ਰੋਸ਼ਨੀ ਹੁੰਦੀ ਸੀ ਕਿ ਕੋਈ ਲਾਲਟੈਨ ਚਲਾਉਣ ਦੀ ਲੋੜ ਹੀ ਨਹੀਂ ਸੀ ਪੈਂਦੀ। ਲੀਲਾ ਜਿਹੜੀ ਏ ਉਹ ਜ਼ੇਵਰਾਤ ਦੇ ਗਹਿਣਿਆਂ ਦੀ ਬੜੀ ਸ਼ੌਕੀਨ ਨੇ। ਉਹ ਕਹਿੰਦੀ ਮੈਨੂੰ ਵਿਖਾ, ਮੈਨੂੰ ਉਹ ਨੌਲੱਖਾ ਹਾਰ ਵਿਖਾ। ਚਨੇਸਰ ਦੀ ਬੀਵੀ ਲੀਲਾ ਜਿਹੜੀ ਏ ਉਹ ਕਹਿੰਦੀ ਹੈ ਕਿ ਕੋਨਰੋ ਨੂੰ ਕਹਿੰਦੀ ਹੈ ਕਿ ਮੈਨੂੰ ਹਾਰ ਵਿਖਾ। ਕੋਨਰੋ ਕਹਿੰਦੀ ਨਹੀਂ। ਆਖਿਰਕਾਰ ਕੋਨਰੋ ਇੱਕ ਸ਼ਰਤ ਰੱਖਦੀ ਏ ਕਿ ਮੈਨੂੰ ਜਿਹੜਾ ਇੱਕ ਦਿਨ ਉਹਦੇ ਨਾਲ, ਇੱਕ ਰਾਤ ਉਹਦੇ ਨਾਲ ਗੁਜ਼ਾਰਨ ਦਿਆ, ਆਪਣੇ ਹਸਬੈਂਡ ਚਨੇਸਰ ਦੇ ਨਾਲ ਗੁਜ਼ਾਰਨ ਦਾ ਮੌਕਾ ਦੇ ਤੇ ਫਿਰ ਮੈਂ ਤੈਨੂੰ ਹਾਰ ਵਿਖਾਵਾਂ, ਤੈਨੂੰ ਮੈਂ ਫਿਰ ਉਹ ਹਾਰ ਦੇ ਦੇਵਾਂਗੀ। ਆਖਿਰਕਾਰ ਇੰਜ ਹੁੰਦਾ ਹੈ ਕਿ ਇੱਕ ਦਿਨ ਉਹ ਬਹੁਤ ਜ਼ਿਆਦਾ ਸ਼ਰਾਬੀ ਜਿਹੜਾ ਹੈ ਨਾ ਉਹ ਸ਼ਰਾਬ ਪੀ ਕੇ ਚਨੇਸਰ ਆਉਂਦਾ ਹੈ ਤੇ ਲੀਲਾ ਜਿਹੜੀ ਏ ਉਹਦੇ ਕਮਰੇ ਵਿੱਚ ਉਹਨੂੰ ਭੇਜ ਦਿੰਦੀ ਏ ਕੋਨਰੋ ਨੂੰ। ਤੇ ਕੋਨਰੋ ਦੀ ਮਾਂ ਮਿਰਖੀ ਇਸ ਮੌਕੇ ਦਾ ਫਾਇਦਾ ਚੁੱਕ ਕੇ ਦੱਸਦੀ ਏ ਲੀਲਾ ਨੇ ਕੋਨਰੋ ਦੇ ਅੱਗੇ ਚਨੇਸਰ ਨੂੰ ਵੇਚ ਦਿੱਤਾ ਹੈ। ਉਹ ਜਾ ਕੇ ਉਹਨੂੰ ਇਹ ਬਹਾਨਾ ਦਿੰਦੀ ਏ ਕਿ ਲੀਲਾ ਤੇ ਬਹੁਤ ਲਾਲਚੀ ਏ, ਲੀਲਾ ਨੇ ਆਪਣੇ ਹਸਬੈਂਡ ਚਨੇਸਰ ਨੂੰ ਨੌਲੱਖਾ ਹਾਰ ਦੀ ਵਜ੍ਹਾ ਤੋਂ ਵੇਚ ਦਿੱਤਾ ਹੈ। ਹੁਣ ਚਨੇਸਰ ਨੂੰ ਆਪਣੇ ਅੰਦਰ ਤਜ਼ਲੀਲ ਮਹਿਸੂਸ ਹੁੰਦੀ ਏ ਔਰ ਉਹਦੇ ਤੋਂ ਗੁੱਸਾ ਹੁੰਦਾ ਹੈ ਔਰ ਉਸ ਨੂੰ ਘਰੋਂ ਕੱਢ ਦਿੰਦਾ, ਉਸ ਨੂੰ ਆਪਣੇ ਮਹਿਲ ਤੋਂ ਕੱਢ ਦਿੰਦਾ ਹੈ। ਲੀਲਾ ਜਾ ਕੇ ਗੁਰਬਤ ਦੇ ਵਿੱਚ ਰਹਿਣ ਲੱਗ ਪੈਂਦੀ, ਆਪਣੇ ਇਲਾਕੇ ਚਲੀ ਜਾਂਦੀ ਏ। ਇਹ ਸਾਰੇ ਵਾਕਿਆਤ ਵਿੱਚ ਉਹਦੀ ਜਿਹੜੀ ਏ ਪਛਤਾਵਾ ਜਿਹੜਾ ਉਹਨੂੰ ਜ਼ਿੰਦਗੀ ਦੇ ਵਿੱਚ ਹੁੰਦਾ ਹੈ, ਉਹ ਸਾਰਾ ਵਾਕਿਆ ਬੜੇ ਖੂਬਸੂਰਤੀ ਦੇ ਨਾਲ ਬਿਆਨਿਆ ਗਿਆ ਹੈ। ਆਖਿਰਕਾਰ ਲੀਲਾ ਦੇ ਪਿੰਡ ਜਿਹੜਾ ਹੈ ਉਹ ਵਿਆਹ ਹੈ ਕਿਸੇ ਖਤੂਨ ਦਾ ਤੇ ਉੱਥੇ ਚਨੇਸਰ ਦੇ ਦਰਬਾਰ ਦਾ ਇੱਕ ਦਰਬਾਰੀ ਚਾਖੜੂ ਉਹਦਾ ਵਿਆਹ ਹੈ। ਅਖੀਰ ਤੇ ਕਹਾਣੀ ਇੱਕ ਟਵਿਸਟ ਲੈਂਦੀ ਏ। ਚਾਖੜੂ ਮਨਾ ਲੈਂਦਾ ਹੈ ਲੀਲਾ ਨੂੰ ਕਿ ਉਹ ਉੱਥੇ ਜਿਹੜੀ ਏ ਉਹ ਆਪਣੀ ਆਵਾਜ਼ ਦੇ ਨਾਲ ਤੇ ਆਪਣੇ ਨਾਚ ਦੇ ਨਾਲ ਜਿਹੜਾ ਹੈ ਉਹ ਚਨੇਸਰ ਨੂੰ ਲੁਭਾਵੇ। ਲੀਲਾ ਆਪਣੇ ਚਿਹਰੇ ਤੇ ਨਕਾਬ ਕਰਦੀ ਏ ਤੇ ਚਨੇਸਰ ਦੇ ਸਾਹਮਣੇ ਗੀਤ ਗਾਉਂਦੀ ਏ, ਨਾਚ ਕਰਦੀ ਏ। ਚਨੇਸਰ ਬੜਾ ਉਤਾਵਲਾ ਹੋ ਜਾਂਦਾ, ਉਹ ਚਾਹੁੰਦਾ ਕਿ ਮੈਂ ਉਹਦੀ ਸ਼ਕਲ ਵੇਖਾਂ, ਇਹ ਕਿਹੜੀ ਖਤੂਨ ਹੈ ਜਿਹਦੀ ਆਵਾਜ਼ ਇੰਨੀ ਖੂਬਸੂਰਤ ਹੈ ਔਰ ਉਹਦਾ ਨਾਚ ਇੰਨਾ ਖੂਬਸੂਰਤ ਹੈ। ਅਖੀਰ ਤੇ ਜਦੋਂ ਲੀਲਾ ਜਿਹੜੀ ਹੈ ਉਹ ਆਪਣਾ ਨਕਾਬ ਹਟਾਉਂਦੀ ਹੈ ਤੇ ਚਨੇਸਰ ਉਹਨੂੰ ਵੇਖ ਕੇ ਮਰ ਜਾਂਦਾ ਹੈ ਤੇ ਲੀਲਾ ਵੀ ਉੱਥੇ ਹੀ ਮਰ ਜਾਂਦੀ। ਇਹ ਇੱਕ ਬਹੁਤ ਹੀ ਦਿਲਚਸਪ ਕਹਾਣੀਆਂ ਨੇ ਜਿਹੜੀਆਂ ਸਿੰਧੀ ਲੋਕ ਦਾਸਤਾਨਾਂ ਦੇ ਤੌਰ ਤੇ ਜਾਣੀਆਂ ਜਾਂਦੀਆਂ ਨੇ, ਪਛਾਣੀਆਂ ਜਾਂਦੀਆਂ ਨੇ। ਇਹ ਸਨ ਸਿੰਧੀ ਲੋਕ ਦਾਸਤਾਨਾਂ। ਸ਼ਾਹ ਅਬਦੁਲ ਲਤੀਫ ਬਟਾਈ ਹੋਰਾਂ ਨਾ ਸਿਰਫ ਆਪੋ ਸ਼ਾਇਰੀ ਰਾਹੀਂ ਲੁਕਾਈ ਕਹਿੰਦੇ ਨੇ ਆਵਾਮ ਨੂੰ, ਪਬਲਿਕ ਨੂੰ ਦੀ ਰਹਿਨੁਮਾਈ ਕੀਤੀ, ਅਗਵਾਈ ਕੀਤੀ, ਸਗੋਂ ਆਪਣੇ ਮੁਰੀਦਾਂ ਦੀ ਇੰਜ ਤਰਬੀਅਤ ਕੀਤੀ ਭਈ ਉਹ ਸਿੰਧੀ ਜ਼ੁਬਾਨ ਦੇ ਮਸ਼ਹੂਰ ਸ਼ਾਇਰ ਬਣ ਗਏ। ਉਹਨਾਂ ਵਿੱਚ ਤੁਮੈਰ ਫਕੀਰ ਤੇ ਅਨਾਇਤ ਅੱਲਾ ਚੋਡੋ ਖਾਸ ਤੌਰ ਤੇ ਕਾਬਲੇ ਜ਼ਿਕਰ ਨੇ। ਇਹ ਦੋ ਨਾਂ ਤੁਸੀਂ ਯਾਦ ਕਰ ਲੈਣਾ। ਸ਼ਾਹ ਸਾਹਿਬ ਰਹਿਮੁੱਲਾ ਦਾ ਵਿਸਾਲ ਵਫਾਤ 1752 ਈਸਵੀ ਵਿੱਚ ਹੋਈ। ਸ਼ਾਹ ਅਬਦੁਲ ਲਤੀਫ ਬਟਾਈ ਦੀ ਡੇਟ ਆਫ ਬਰਥ ਤੇ ਉਹਨਾਂ ਦੀ ਡੇਟ ਆਫ ਡੈਥ ਯਾਨੀ ਉਹਨਾਂ ਦਾ ਵਿਸਾਲ 1752 ਵਿੱਚ ਹੋਇਆ, ਤੁਸੀਂ ਯਾਦ ਰੱਖ ਲੈਣਾ। ਕਲੋੜਾ ਖਾਨਦਾਨ ਦੇ ਹਾਕਿਮ ਗੁਲਾਮ ਸ਼ਾਹ ਨੇ ਆਪ ਦਾ ਸ਼ਾਨਦਾਰ ਮਜ਼ਾਰ ਤਾਮੀਰ ਕਰਵਾਇਆ। ਅਕਸਰ ਇਹ ਸਵਾਲ ਆ ਜਾਂਦਾ ਹੈ ਕਿ ਸ਼ਾਹ ਅਬਦੁਲ ਲਤੀਫ ਬਟਾਈ ਹੋਰਾਂ ਦਾ ਮਜ਼ਾਰ ਕਿਹਨੇ ਤਾਮੀਰ ਕਰਾਇਆ? ਆਪ ਦਾ ਮਜ਼ਾਰ ਹਾਕਿਮ ਗੁਲਾਮ ਸ਼ਾਹ ਨੇ
शानदार मज़ार तमीर करवाया। आप दी शायरी दा मजमूआ शाह जो रसालो ਦੇ ਨਾਂ ਨਾਲ ਆਪ ਦੀ ਵਫਾਤ ਤੋਂ ਕੋਈ 114 ਵਰੇ ਬਾਅਦ 1866 ਈਸਵੀ ਵਿੱਚ ਛਾਪੇ ਚੜਿਆ। ਇਹ MCQs ਵਾਸਤੇ ਤੇ ਸ਼ਾਰਟ ਕੁਐਸਚਨ ਵਾਸਤੇ ਸਵਾਲ ਬਣ ਸਕਦਾ ਹੈ ਕਿ ਸ਼ਾਹ ਜੋ ਰਸਾਲੋ ਆਪ ਦਾ ਮਜਮੂਆ ਕਦੋਂ ਛਪਿਆ। ਆਪ ਦੀ ਵਫਾਤ ਤੋਂ ਕੋਈ 114 ਵਰੇ ਬਾਅਦ 1866 ਈਸਵੀ ਵਿੱਚ। ਆਪ ਦਾ ਕਲਾਮ ਦਾ ਤਰਜਮਾ ਦੁਨੀਆ ਦੀਆਂ ਮੁਖਤਲਿਫ ਜ਼ੁਬਾਨਾਂ ਵਿੱਚ ਹੋ ਚੁੱਕਿਆ ਹੈ। ਆਪ ਨੇ ਦੂਜੇ ਸੂਫੀ ਸ਼ਾਇਰਾਂ ਵਾਂਗਰ ਦੁਨੀਆ ਦੇ ਫਾਨੀ ਤੇ ਆਰਜ਼ੀ ਹੋਣ ਦਾ ਕਈ ਥਾਵਾਂ ਤੇ ਜ਼ਿਕਰ ਫਰਮਾਇਆ ਹੈ ਤੇ ਦੱਸਿਆ ਹੈ ਕਿ ਇਨਸਾਨ ਦੀ ਹਯਾਤੀ ਵੀ ਬੇਸਬਾਤ ਯਾਨੀ ਮੁੱਕ ਜਾਣ ਵਾਲੀ ਥੋੜੀ ਹੈ, ਆਰਜ਼ੀ ਹੈ, ਤੇ ਸਿਰਫ ਰੱਬ ਦੀ ਜ਼ਾਤ ਅਜ਼ਲੀ ਤੇ ਅਬਦੀ ਹੈ ਜਿਹੜੀ ਹਮੇਸ਼ਾ ਹੈ, ਹਮੇਸ਼ਾ ਸੀ ਤੇ ਹਮੇਸ਼ਾ ਹੀ ਰਵੇਗੀ। ਇਸ ਲਈ ਆਪ ਇਨਸਾਨ ਨੂੰ ਦੁਨੀਆ ਦੀਆਂ ਨਗੀਨੀਆਂ ਤੋਂ ਮੂੰਹ ਮੋੜ ਕੇ ਮੌਤ ਤੋਂ ਬਾਅਦ ਸਦਾ ਦੀ ਹਯਾਤੀ ਵਿੱਚ ਕਾਮਯਾਬੀ ਹਾਸਲ ਕਰਨ ਲਈ ਆਖਰਤ ਦੀ ਫਿਕਰ ਵੱਲ ਪ੍ਰੇਰਦੇ ਨੇ, ਆਮਾਦਾ ਕਰਦੇ ਨੇ, ਉਕਸਾਉਂਦੇ ਨੇ ਕਿ ਔਰ ਇਨਸਾਨ ਦੀ ਆਖਰਤ ਨੂੰ ਸੰਵਾਰਨ ਦਾ ਦਰਸ ਦਿੰਦੇ ਨੇ। ਆਖਿਰ ਤੇ ਉਹਨਾਂ ਦੇ ਦੋ ਸ਼ੇਰ ਨੇ, ਸੌਂ ਸੌਂ ਕੇ ਤੂੰ ਰਾਤ ਲੰਘਾਈ ਅੱਖੀਂ ਅਜੇ ਖੁਮਾਰ, ਚੱਲਣ ਲਈ ਤਿਆਰ ਹੋ ਸੱਜਣਾ ਚੱਲਣ ਲਈ ਤਿਆਰ, ਬਾਦਬਾਨ ਨੂੰ ਖੋਲ ਕੇ ਬੈਠੇ ਵੇਖ ਤੇਰੇ ਸਭ ਯਾਰ, ਡੂੰਗੀ ਨੈਂ ਪੁਕਾਰੇ ਸਭ ਨੂੰ, ਨੈਂ ਛੋਟੀ ਨਦੀ ਨੂੰ ਕਹਿੰਦੇ ਨੇ, ਡੂੰਗੀ ਨੈਂ ਪੁਕਾਰੇ ਸਭ ਨੂੰ ਜਾਣਾ ਏ ਉਸ ਪਾਰ, ਟੁੱਟੀ ਕਸ਼ਤੀ ਵਿੱਚ ਦਰਿਆ ਦੇ ਮੌਲਾ ਲਾਵੇ ਪਾਰ, ਮੌਲਾ ਲਾਵੇ ਪਾਰ।